ਜਿਹੜਾ ਕਿ ਦੋ ਗੱਡੀਆਂ ਨੇ ਜੰਮੂ ਤੋਂ ਚੱਲੀਆਂ ਰੱਦੀ ਦੀਆਂ ਲੱਦੀਆਂ ਨੇ। ਕੋਈ ਵੀ ਬੰਦਾ ਜਦੋਂ ਵੇਖਦਾ ਉਹਨੂੰ ਵੇਖਦਾ ਤੇ ਉਸ ਤੋਂ ਪਹਿਲਾਂ ਅੱਖਾਂ ਖੋਲ ਕੇ ਵੇਖਦਾ ਕਿ ਇਹ ਕੀ ਚੀਜ਼ ਮੈਨੂੰ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਪਤਾ ਸੀਗਾ ਇਹਦੇ ਮੈਂ ਚਿੱਟਾ ਪੜਿਆ, ਮੇਰੀ ਜਾਣ ਕੇ ਵੀ ਭਾਵੇਂ ਕੀਤੀ ਜਾਵੇ, ਮੈਂ ਚਿੱਟਾ ਨਾ ਪੜ, ਆਪਾਂ ਨੂੰ ਨਹੀਂ ਪਤਾ ਇਹਦੇ। ਰੱਦੀ ਦੇ ਵਿੱਚ ਟੋਟਲੀ ਕਿ ਪਵਿੱਤਰ ਬਾਈਬਲਾਂ ਨੇ ਜਿਹੜੀਆਂ ਰੱਦੀ ਦੇ ਵਿੱਚ ਦੋ ਚਰਚਾਂ ਵੱਲੋਂ ਵੇਚੀਆਂ ਗਈਆਂ ਨੇ। ਜੋ ਦੋਨਾਂ ਚਰਚਾਂ ਦੇ ਵਿੱਚ ਫੋਨ ਕੀਤਾ ਗਿਆ ਵਾ, ਲੇਕਿਨ ਕੋਈ ਵੀ ਅਜੇ ਤੱਕ ਕਿਸੇ ਵੀ ਚਰਚ ਦੇ ਮੋਹਤਬਰ ਬੰਦੇ ਨੇ ਫੋਨ ਅਟੈਂਡ ਨਹੀਂ ਸਾਡੇ ਕੀਤੇ। ਬੀਤੀ ਦੇਰ ਰਾਤ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿਖੇ ਜੰਮੂ ਤੋਂ ਅੰਮ੍ਰਿਤਸਰ ਰੱਦੀ ਨਾਲ ਭਰਿਆ ਟਰੱਕ ਜੋ ਕਿ ਖਾਲੀ ਹੋਣ ਲਈ ਖੰਨਾ ਪੇਪਰ ਮਿਲ ਅੰਮ੍ਰਿਤਸਰ ਜਾ ਰਿਹਾ ਸੀ, ਅਚਾਨਕ ਬਟਾਲਾ ਦੇ ਅੰਮ੍ਰਿਤਸਰ ਰੋਡ ਉੱਤੇ ਆ ਕੇ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ ਦੇ ਵਿਚਕਾਰ ਪਲਟ ਗਿਆ। ਪਲਟਣ ਨਾਲ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਈਸਾਈ ਭਾਈਚਾਰੇ ਦੇ ਉਹਨਾਂ ਨਕਾਬਪੋਸ਼ ਪਾਦਰੀਆਂ ਦੇ ਚਿਹਰੇ ਤੋਂ ਪਰਦਾ ਉੱਠਿਆ, ਜਿਸ ਕਰਕੇ ਸਾਰੇ ਧਰਮ ਦੇ ਲੋਕ ਉਂਗਲੀ ਚੁੱਕਦੇ ਨੇ ਕਿ ਇਹ ਧਰਮ ਪਰਿਵਰਤਨ ਕਰਵਾਉਂਦੇ ਨੇ, ਕਿਉਂਕਿ ਉਸ ਟਰੱਕ ਵਿੱਚ ਰੱਦੀ ਦੇ ਨਾਲ-ਨਾਲ 90% ਬਾਈਬਲ ਵੇਚੀ ਜਾ ਰਹੀ ਸੀ। ਟਰੱਕ ਪਲਟਣ ਨਾਲ ਪਵਿੱਤਰ ਬਾਈਬਲ ਦੀਆਂ ਲੱਖਾਂ ਕਾਪੀਆਂ ਸੜਕ ਵਿੱਚ ਖਿਲਰ ਗਈਆਂ ਅਤੇ ਕ੍ਰਿਸਚੀਅਨ ਭਾਈਚਾਰੇ ਨੂੰ ਪਤਾ ਲੱਗਦੇ ਹੀ ਉੱਥੇ ਪਹੁੰਚਣੇ ਸ਼ੁਰੂ ਹੋਏ ਅਤੇ ਪੁਲਿਸ ਪ੍ਰਸ਼ਾਸਨ ਕੋਲ ਉਹਨਾਂ ਲੋਕਾਂ ਉੱਤੇ ਕਾਰਵਾਈ ਦੀ ਮੰਗ ਕੀਤੀ ਜਿਨ੍ਹਾਂ ਨੇ ਥੋੜੇ ਪੈਸਿਆਂ ਲਈ ਇੰਨਾ ਘਿਨੌਣਾ ਕੰਮ ਕੀਤਾ। ਫਿਲਹਾਲ ਕ੍ਰਿਸਚੀਅਨ ਭਾਈਚਾਰੇ ਦੇ ਮੋਤਬਰਾਂ ਨੇ ਮੌਕੇ ਤੇ ਪਵਿੱਤਰ ਬਾਈਬਲ ਦੀਆਂ ਕਾਪੀਆਂ ਨੂੰ ਸੜਕ ਵਿੱਚੋਂ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਕਿਸੇ ਚੰਗੀ ਜਗ੍ਹਾ ਤੇ ਰੱਖਣ ਦੀ ਗੱਲ ਕਹੀ। ਅਸੀਂ ਅੱਜ ਪਹੁੰਚੇ ਹਾਂ ਜੀ ਬਟਾਲਾ ਦੇ ਵਿੱਚ। ਇੱਕ ਬੜੀ ਦੁਖਦਾਇਕ ਘਟਨਾ ਸਾਹਮਣੇ ਆਈ ਆ ਕਿ ਪਵਿੱਤਰ ਵਚਨ ਜਿਹੜਾ ਕਿ ਦੋ ਗੱਡੀਆਂ ਨੇ ਜੰਮੂ ਤੋਂ ਚੱਲੀਆਂ ਰੱਦੀ ਦੀਆਂ ਲੱਦੀਆਂ ਨੇ। ਰੱਦੀ ਦੇ ਵਿੱਚ ਟੋਟਲੀ ਮੈਂ ਦੱਸਾਂ, ਬੇਨਤੀ ਕਰਾਂਗਾ ਕੈਮਰਾਮੈਨ ਨੂੰ ਕਿ ਪਵਿੱਤਰ ਬਾਈਬਲਾਂ ਨੇ ਜਿਹੜੀਆਂ ਰੱਦੀ ਦੇ ਵਿੱਚ ਦੋ ਚਰਚਾਂ ਵੱਲੋਂ ਵੇਚੀਆਂ ਗਈਆਂ ਨੇ। ਇਹ ਚਰਚ ਇੱਕ ਤਾਂ ਚਮਤਕਾਰ ਚਰਚ ਗੇਟ ਭਗਤਾਂ ਵਾਲਾ ਅੰਮ੍ਰਿਤਸਰ, ਦੂਸਰਾ ਹੈ ਜੀ ਪ੍ਰਾਰਥਨਾ ਭਵਨ ਟਾਂਕੀ ਚੌਂਕ ਪਠਾਨਕੋਟ। ਅਸੀਂ ਇਹਨਾਂ ਨੂੰ ਬਾਰ-ਬਾਰ ਫੋਨ ਕਰ ਰਹੇ ਹਾਂ, ਚੀਦਾ ਸਾਹਿਬ ਨੇ ਫੋਨ ਲਾਇਆ, ਲੇਕਿਨ ਇਹ ਲੋਕ ਫੋਨ ਨਹੀਂ ਉਠਾ ਰਹੇ, ਕਿਉਂਕਿ ਮੇਰੇ ਹਿਸਾਬ ਦੇ ਨਾਲ ਇਹ ਪਠਾਨਕੋਟ ਤੋਂ ਸਾਰਾ ਮਾਲ ਵੇਚ ਕੇ ਆਇਆ। 17 ਰੁਪਏ ਕਿਲੋ ਪਵਿੱਤਰ ਵਚਨ ਨੂੰ ਵੇਚਿਆ ਗਿਆ, ਜਿਹੜਾ ਕਿ ਕੋਈ ਵੀ ਬਾਣੀ ਆ ਪ੍ਰਭੂ ਦੀ, ਪਰਮੇਸ਼ਵਰ ਦੀ, ਉਹ ਬਾਣੀ ਦਾ ਮੁੱਲ ਕੋਈ ਨਹੀਂ। ਸੋ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਅਸੀਂ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ। ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਲੋਕ ਅੱਜ ਪਵਿੱਤਰ ਵਚਨ ਦੀ ਬੇਅਦਬੀ ਕਰਦੇ ਆ, ਅਸੀਂ ਸਾਡੀਆਂ ਜਥੇਬੰਦੀਆਂ ਕਦੇ ਵੀ ਇਹਨਾਂ ਨੂੰ ਮਾਫ ਨਹੀਂ ਕਰਨਗੀਆਂ। ਇਹ ਕਾਲੀ ਚੱਕ ਤੋਂ ਬੜੀ ਬ੍ਰਾਹਮਣਾ ਤੋਂ ਕਾਲੀ ਚੱਕ ਅੱਗੇ ਹੈ ਜੀ, ਉਹ 5-4 ਕਿਲੋਮੀਟਰ ਆ। ਉੱਥੋਂ ਲੈ ਕੇ ਖੰਨਾ ਪੇਪਰ ਮਿਲਦੀ ਰੱਦੀ ਸੀ। ਅਸੀਂ ਪਹਿਲੀ ਵਾਰੀ ਲੋਡ ਕੀਤੀ ਟਰਾਂਸਪੋਰਟ ਪ੍ਰਭਾਤ ਤੋਂ ਕੀਤੀ। ਆਪਾਂ ਨੂੰ ਨਹੀਂ ਪਤਾ ਵੀ ਇਹ ਕੀ, ਇਹਦੇ ਮੈਂ ਚਿੱਟਾ ਪੜਿਆ, ਮੇਰੀ ਜਾਣ ਕੇ ਵੀ ਭਾਵੇਂ ਕੀਤੀ ਜਾਵੇ, ਮੈਂ ਚਿੱਟਾ ਨਾ ਪੜ, ਆਪਾਂ ਨੂੰ ਨਹੀਂ ਪਤਾ ਇਹਦੇ ਬਾਰੇ। ਗੱਡੀ ਲਦਾਈ ਗਈ ਹੈ, ਕਿਹਦੇ ਕੋਲ ਲਦਾਈ ਗਈ? ਚਰਚ ਚੋਂ ਲਦਾਈ ਗਈ ਸੀ ਗੱਡੀ? ਨਾ, ਇਹ ਗਦਾਮ ਚੋਂ ਰੱਦੀ ਵਾਲੇ ਚੋਂ ਲਦਾਈ ਗਈ। ਉੱਥੇ ਕਿੰਨਾ ਕੋਰ ਪਿਆ ਵਾ? ਇਹਦੇ ਬਾਰੇ ਆਪਾਂ ਨਹੀਂ ਕੋਈ ਅੰਦਾਜ਼ੇ ਨਾਲ ਕਹਿ ਸਕਦੇ ਵੀ ਕਿੰਨਾ ਕਿਰਾਏ ਤੇ ਤੁਹਾਨੂੰ ਲਿਆ ਸੀ ਇਹਨਾਂ। ਗੋਰਾ ਬਹੂ ਆ ਗਦਾਮ ਗੋਰੇ ਦਾ, ਇਹ ਯਾਰ ਕੀ ਉਹਨੂੰ ਕਹਿੰਦੇ ਆ, ਬੜੀ ਬ੍ਰਾਹਮਣ ਤੋਂ ਅੱਗੇ 4 ਕਿਲੋਮੀਟਰ। ਤੁਸੀਂ ਅੰਮ੍ਰਿਤਸਰ ਜਾਣਾ ਸੀ ਲੈ ਕੇ? ਹਾਂਜੀ, ਖੰਨਾ ਪੇਪਰ ਮਿਲ ਤੇ ਜਾਣਾ। ਖੰਨਾ ਪੇਪਰ ਮਿਲ? ਹਾਂਜੀ। ਇਹ ਜਿਹੜੀ ਅੱਜ ਘਟਨਾ ਹੋਈ ਹੈਗੀ, ਇਹ ਸਾਨੂੰ ਅੱਜ ਹੀ ਪਤਾ ਲੱਗਿਆ। ਜਿਵੇਂ ਸਾਡੇ ਭੈਣ ਭਰਾਵਾਂ ਨੂੰ ਪਤਾ ਲੱਗ ਰਿਹਾ, ਉਸ ਟਾਈਮ ਦੇ ਨਾਲ ਪਹੁੰਚ ਰਿਹਾ। ਤੁਸੀਂ ਸਰ ਇੱਕ ਸਵਾਲ ਕੀਤਾ ਸੀ ਕਿ ਧਰਮ ਪਰਿਵਰਤਨ ਦਾ ਇਲਜ਼ਾਮ ਜਿਹੜਾ ਮਸੀਹ ਭਾਈਚਾਰੇ ਦੇ ਉੱਤੇ ਲਾਇਆ ਜਾ ਰਿਹਾ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਜਿਹੜੀ ਆ ਆਪਣੇ ਮੀਡੀਆ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ, ਚਾਹੇ ਉਹ ਸਾਡੇ ਭਰਾ ਜਿਹੜੇ ਆ ਸਿੱਖ ਧਰਮ ਦੇ ਆ, ਚਾਹੇ ਹਿੰਦੂ ਭਰਾ ਨੇ, ਚਾਹੇ ਆਪਣਾ ਮੁਸਲਮਾਨ ਭਰਾ ਨੇ, ਕ੍ਰਿਸਚਨ ਆਲਰੇਡੀ ਸਾਰੀਆਂ ਇਹਨਾਂ ਗੱਲਾਂ ਨੂੰ ਜਾਣਦੇ ਨੇ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਜੇ ਮਸੀਹ ਲੋਕ ਜਿਹੜੇ ਆ ਧਰਮ ਪਰਿਵਰਤਨ ਕਰਵਾ ਰਹੇ ਆ, ਤੇ ਉਹ ਆਪਣੇ ਲੋਕਾਂ ਵੱਲ ਜਿਹੜੀ ਆ, ਜਿਹੜੇ ਪੰਜਾਬ ਦੇ ਵਿੱਚ ਮਸੀਹ ਰਹਿ ਰਹੇ ਨੇ, ਉਹਨਾਂ ਦੀ ਦੁਰਦਸ਼ਾ ਜਿਹੜੀ ਹੈਗੀ ਬਹੁਤ ਹੀ ਨਾਜ਼ੁਕ ਹੈ ਇਸ ਟਾਈਮ ਤੇ। ਉਹਨਾਂ ਵੱਲ ਝਾਤੀ ਕਿਉਂ ਨਹੀਂ ਮਾਰਦੇ? ਮੈਂ ਤੇ ਇਹਨਾਂ ਨੂੰ ਇਹ ਬੇਨਤੀ ਕਰਾਂਗਾ, ਇੱਕ ਸਰਵੇ ਕਰੋ, ਉਹਦੇ ਵਿੱਚ ਤੁਸੀਂ ਵੇਖੋ ਕਿ ਮਸੀਹ ਲੋਕ ਜਿਹੜੇ ਆ ਕਿੰਨੇ ਲੋਕ ਨੇ ਜਿਹੜੇ ਜੌਬ ਕਰ ਰਹੇ ਨੇਗੇ। ਇਹ ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜਿਹੜਾ ਹੋ ਜਾਵੇਗਾ। ਸਾਡਾ ਮਸੀਹ ਭਾਈਚਾਰਾ ਤੇ ਵੈਸੇ ਹੀ ਆਲਰੇਡੀ ਜਿਹੜਾ ਵਾ ਰੀੜ ਦੀ ਹੱਡੀ ਜਿਹੜੀ ਆ, ਕਮਰ ਦੀ ਰੀੜ ਦੀ ਹੱਡੀ ਆ ਮਸੀਹ ਭਾਈਚਾਰੇ ਦੀ, ਉਹ ਤਾਂ ਟੁੱਟ ਚੁੱਕੀ ਆ। ਉਹਨਾਂ ਨੂੰ ਤੇ ਜੌਬ ਹੀ ਨਹੀਂ ਮਿਲ ਰਹੀ, ਤੇ ਉਹ ਪੈਸਾ ਕਿੱਥੋਂ ਲੈ ਕੇ ਦੇ ਰਹੇ ਨੇਗੇ?
ਉਹਨਾਂ ਦੀ ਜਿਹੜੀ ਹੈਗੀ ਵੇਖੋ ਤੁਸੀਂ ਘਰਾਂ ਵਿੱਚ ਜਾਓ, ਨਾ ਉਹਨਾਂ ਕੋਲੋਂ ਘਰ ਬਾਥਰੂਮ ਨੇ। ਬਹੁਤ ਸਾਰੇ ਪਰਿਵਾਰ ਤੁਹਾਨੂੰ ਇਦਾਂ ਦੇ ਮਿਲ ਜਾਣਗੇ, ਨਾ ਉਹਨਾਂ ਕੋਲ ਬਾਥਰੂਮ ਨੇ, ਨਾ ਉਹਨਾਂ ਕੋਲ ਲੈਂਟਰ ਵਾਲੇ ਘਰ ਨੇ, ਕੱਚੀਆਂ ਛੱਤਾਂ ਨੇ ਗੀਆਂ। ਬਹੁਤ ਮੰਦੀ ਹਾਲਤ ਹੈਗੀ ਕਈ ਘਰਾਂ ਦੇ ਵਿੱਚ, ਤਾਂ ਮੰਜਾ ਡਾਉਣ ਨੂੰ ਜਗ੍ਹਾ ਵੀ ਨਹੀਂ ਹੈਗੀ। ਤੇ ਉਹ ਲੋਕ ਜਿਹੜੇ ਆ ਕਿੱਦਾਂ ਮਤਲਬ ਕਹਿ ਸਕਦੇ ਨੇ ਇੱਥੋਂ ਸਾਰੀ ਇਕੱਠੀ ਕਰਕੇ ਤੇ ਕਿੱਥੇ ਲੈ ਕੇ ਜਾਣਾ? ਇਹ ਜਿਹੜੀ ਅਸੀਂ ਪਹਿਲਾਂ ਤਾਂ ਇਹਦੇ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਕਰਵਾਵਾਂਗੇ। ਪ੍ਰਸ਼ਾਸਨ ਨੂੰ ਮੰਗ ਕਰਦੇ ਆ ਤੁਹਾਡੇ ਆਪਣਾ ਚੈਨਲ ਦੇ ਮਾਧਿਅਮ ਰਾਹੀਂ, ਤੇ ਨਾਲ ਦੇ ਨਾਲ ਦੱਸਿਆ ਗਿਆ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਬਿਲਕੁਲ ਦੱਸਿਆ ਗਿਆ, ਪ੍ਰਸ਼ਾਸਨ ਆਏਗਾ, ਇਹ ਪੂਰੀ ਇਹ ਤੇ ਕਾਰਵਾਈ ਜਿਹੜੀ ਕਰੇਗਾ। ਇਹ ਸਾਨੂੰ ਉਮੀਦ ਹੀ ਨਹੀਂ ਆ, ਪੂਰਾ ਸਾਨੂੰ ਵਿਸ਼ਵਾਸ ਹੈ ਕਿ ਜਿਹੜੀ ਬਣਦੀ ਕਾਰਵਾਈ ਆ, ਚਾਹੇ ਉਹ ਸਾਡੇ ਆਪਣੇ ਮਸੀਹ ਭਾਈਚਾਰੇ ਦੇ ਲੋਕ ਨੇਗੇ, ਚਾਹੇ ਜਿਨ੍ਹਾਂ ਨੇ ਬਾਈਬਲ ਖਰੀਦੀ ਹੈਗੀ ਰੱਦੀ ਦੇ ਭਾਅ, ਜਿੰਨੇ ਵੀ ਲੋਕ ਨੇ, ਕਿਉਂਕਿ ਪਵਿੱਤਰ ਜਿਹੜਾ ਇੱਕ ਗ੍ਰੰਥ ਹੈ, ਚਾਹੇ ਉਹ ਗੀਤਾ ਵਾ, ਕੁਰਾਨ ਹੈ, ਚਾਹੇ ਆਪਣਾ ਹੈਗਾ ਗੁਰੂ ਗ੍ਰੰਥ ਸਾਹਿਬ ਹੈ। ਕੋਈ ਵੀ ਬੰਦਾ ਜਦੋਂ ਵੇਖਦਾ ਉਹਨੂੰ ਵੇਖਦਾ ਤੇ ਉਸ ਤੋਂ ਪਹਿਲਾਂ ਅੱਖਾਂ ਖੋਲ ਕੇ ਵੇਖਦਾ ਕਿ ਇਹ ਕੀ ਚੀਜ਼ ਮੈਨੂੰ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਪਤਾ ਸੀਗਾ, ਤੇ ਉਹਨਾਂ ਤੇ ਵੀ ਇਹ ਕਾਰਵਾਈ ਜਿਹੜੀ ਆ ਬਣਦੀ ਹੈਗੀ। ਬਣਦੀ ਕਾਰਵਾਈ ਦੇ ਮੁਤਾਬਕ ਇਹਨਾਂ ਤੇ ਵੀ ਪਰਚਾ ਜਿਹੜਾ ਕਰਾਵਾਂਗੇ, ਤੇ ਬਣਦੀ ਕਾਰਵਾਈ ਜਿਹੜੀ ਆ ਕਰਵਾ ਕੇ ਤੇ ਇਹਨਾਂ ਨੂੰ ਅੰਦਰ ਕਰਾਵਾਂਗੇ। ਇਹ ਫਿਲਹਾਲ ਅਸੀਂ ਇਹਨੂੰ ਪਹਿਲੇ ਇਕੱਠਾ ਕਰਨ ਦੇ ਆ, ਫਿਰ ਇਹ ਬਾਅਦ ਵਿੱਚ ਜਿਹੜਾ ਵਾਗਾ ਅਸੀਂ ਡਿਸਾਈਡ ਕਰਾਂਗੇ ਜਿੰਨੀਆਂ ਸਾਡੀਆਂ ਟੀਮਾਂ ਨੇ ਇਹਦਾ, ਕਿ ਅਸੀਂ ਬਾਈਬਲ ਨੂੰ ਅਸੀਂ ਜਿਹੜਾ ਕਿਸ ਤਰੀਕੇ ਦੇ ਨਾਲ ਰਿਸੀਵ ਕਰਕੇ ਕਿੱਥੇ ਇਹਨੂੰ ਸੇਫ ਜਗ੍ਹਾ ਤੇ ਰੱਖਣਾ ਹੈਗਾ, ਉਹ ਅਸੀਂ ਸਾਰਾ ਡਿਸਾਈਡ ਕਰਾਂਗੇ। ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਸ਼ਿਕਾਇਤ ਦਰਜ ਕੀਤੀ ਅਤੇ ਜਾਂਚ ਤੋਂ ਬਾਅਦ ਜੋ ਸਾਹਮਣੇ ਆਵੇਗਾ ਉਸ ਤਰੀਕੇ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਅੱਜ ਰਾਤ ਸਾਨੂੰ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਤੇ ਇੱਕ ਨਾ ਟਰੱਕ ਪਲਟ ਗਿਆ, ਤੇ ਉਹ ਉਸ ਨੂੰ ਹਟਾਉਣ ਵਾਸਤੇ ਅਸੀਂ ਮੌਕੇ ਤੇ ਆਏ ਹਾਂ। ਉਹਦੇ ਵਿੱਚੋਂ ਵੇਖਿਆ ਗਿਆ ਕਿ ਬਹੁਤ ਸਾਰੀਆਂ ਬਾਈਬਲ ਜਿਨ੍ਹਾਂ ਦੇ ਮੇਨ ਜਿਹੜਾ ਉੱਪਰ ਜਿਲਦ ਫਟੀ ਹੋਈ ਸੀਗੀ, ਤੇ ਵੱਡੀ ਪੱਧਰ ਦੇ ਉੱਤੇ ਜਿਹੜਾ ਉਹ ਬਾਈਬਲ ਦੇ ਜਿਹੜੇ ਪਵਿੱਤਰ ਗ੍ਰੰਥ ਦੇ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਇਕੱਠੇ ਹੋਏ ਨੇ, ਤੇ ਉਹਨੂੰ ਵੱਖਰਾ ਕਰ ਰਹੇ ਹਾਂ ਆਪਾਂ। ਇਹ ਕਿਸੇ ਨੇ ਇਹਨੂੰ ਰੱਦੀ ਦੇ ਵਿੱਚ ਵੇਚ ਦਿੱਤਾ, ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਕਿ ਇਹਦਾ ਕੌਣ ਕਸੂਰਵਾਰ ਹੈ, ਇਹਦੇ 'ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾਏਗੀ। ਫਿਲਹਾਲ ਮੌਕੇ 'ਤੇ ਆਪਾਂ ਇਹਨੂੰ ਵੱਖ-ਵੱਖ ਕਰਕੇ ਤੇ ਇਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਵੱਖਰਾ ਕਰਾਂਗੇ। ਗੁਰਦਾਸਪੁਰ ਤੋਂ ਜਸਵਿੰਦਰ ਵੇਦੀ, ਇੰਡੋਸ ਟੀਵੀ, ਆਸਟ੍ਰੇਲੀਆ।